ਅਗਲੀ ਖਬਰ ਵੱਲ ਚਲੀਏ। ਇੱਕ ਜੋ ਸਰਵਿਸ ਮੈਂਬਰ ਆ ਅਮਰੀਕਾ ਦਾ, ਜਿਸ ਦੀ ਮੌਤ ਹੋਈ ਹੈ ਇਰਾਨ ਜੰਗ ਦੇ ਵਿੱਚ, ਉਸ ਨੇ ਇਹ ਅਨਾਉਂਸ ਕੀਤਾ ਹੈ ਵੀ ਪਿਛਲੇ ਦਿਨਾਂ 'ਚ ਜਿਹੜੇ ਸੈਕਟਰੀ ਆਫ ਵਾਰ ਪੀਟ ਹੈਗਸਥ ਹੋਣੀ ਆ, ਉਹਨਾਂ ਨੇ ਇਹ ਕਿਹਾ ਹੈ ਵੀ ਹਰ ਇੱਕ ਸਰਵਿਸ ਮੈਂਬਰ ਜਿਸ ਦੀ ਮੌਤ ਹੋਈ ਹੈਗੀ ਆ, ਉਹਦੇ ਪਰਿਵਾਰਾਂ ਨੇ ਇਹ ਕਿਹਾ ਆ ਵੀ ਸਾਨੂੰ ਹੁਣ ਇਰਾਨ ਵਾਲੀ ਜੌਬ ਫਿਨਿਸ਼ ਕਰ ਦੇਣੀ ਚਾਹੀਦੀ ਆ, ਵੀ ਉਹ ਜੰਗ ਨਹੀਂ ਬੰਦ ਕਰਨੀ ਚਾਹੀਦੀ, ਵੀ ਪੂਰੀ ਤਰ੍ਹਾਂ ਉਹਨੂੰ ਫਿਨਿਸ਼ ਕਰਨਾ ਚਾਹੀਦਾ। ਜਦ ਕਿ ਅੱਜ ਇੱਕ ਪਰਿਵਾਰ ਦਾ ਜਿਹੜਾ ਮੈਂਬਰ ਦਾ ਫਾਦਰ ਆ, ਉਹਨੇ ਸਟੇਟਮੈਂਟ ਦਿੱਤੀ ਹੈਗੀ ਆ ਵੀ ਮੈਂ ਕੋਈ ਇਦਾਂ ਦੀ ਗੱਲਬਾਤ ਹੈਗਸਥ ਦੇ ਨਾਲ ਨਹੀਂ ਕੀਤੀ ਹੈਗੀ। ਉਹ ਕਹਿੰਦੇ ਵੀ ਅਸੀਂ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਵੀ ਹਾਂ ਇਸ ਜੰਗ ਨੂੰ ਜਿਹੜੀ ਆ ਜਾਰੀ ਰੱਖੋ। ਡਿਫੈਂਸ ਸੈਕਟਰੀ ਪੀਟ ਹੈਗਸਥ ਪ੍ਰਾਈਵੇਟਲੀ ਉਹਨਾਂ ਪਰਿਵਾਰਾਂ ਦੇ ਨਾਲ ਮਿਲੇ ਸੀ ਜਿਨ੍ਹਾਂ ਦੇ 6 ਮੈਂਬਰ ਇਸ ਜੰਗ ਦੇ ਵਿੱਚ ਸ਼ਹੀਦ ਹੋ ਗਏ ਸੀ, ਮਾਰੇ ਗਏ ਸੀਗੇ ਇਰਾਨ ਜੰਗ ਦੇ ਵਿੱਚ। ਸੋ ਉਹਨਾਂ ਨੇ ਇਹ ਕਿਹਾ ਆ ਵੀ ਪੀਟ ਹੈਗਸਥ ਨੇ ਇਹ ਕਿਹਾ ਸੀ ਵੀ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਸੀ, ਉਹਨਾਂ ਪਰਿਵਾਰਾਂ ਦੇ ਵੀ ਹੰਝੂ ਸੀ, ਅਸੀਂ ਇੱਕ ਦੂਜੇ ਨੂੰ ਹੱਗ ਵੀ ਕੀਤਾ, ਤੇ ਉਹਨਾਂ ਨੇ ਇਹੀ ਕਿਹਾ ਵੀ ਫਿਨਿਸ਼ ਦਿਸ ਜੌਬ ਦੇ ਬਾਰੇ, ਤੇ ਅਸੀਂ ਆਨਰ ਕਰਦੇ ਹਾਂ ਉਹਨਾਂ ਦੇ ਸੈਕਰੀਫਾਈਸ ਨੂੰ। ਡੂ ਨਾਟ ਸਟਾਪ ਅੰਟਿਲ ਦ ਜੌਬ ਇਜ਼ ਡਨ, ਇਹ ਪੀਟ ਹੈਗਸਥ ਉਹਨਾਂ ਨੇ ਕਿਹਾ ਸੀ। ਇੱਕ ਪਰਸਨ ਜੋ ਉਹਨਾਂ ਨੂੰ ਮਿਲਿਆ ਸੀ ਡੋਵਰ 에ਅਰ ਫੋਰਸ ਬੇਸ ਜੋ ਡੈਲਵੇਅਰ ਦੇ ਵਿੱਚ ਹੈਗਾ, ਚਾਰਲਸ ਸਾਈਮਨਸ, ਉਹਦਾ ਜਿਹੜਾ 28 ਸਾਲਾਂ ਦਾ ਮੁੰਡਾ ਟੈਕ ਸਰਜਨ ਟਾਇਲਰ ਸਾਈਮਨਸ, ਉਸ ਦੀ ਜਿਹੜੀ ਆ ਮੌਤ ਹੋ ਗਈ ਸੀਗੀ ਇਸ ਜੰਗ ਦੇ ਵਿੱਚ। ਉਹਨਾਂ ਨੇ ਇਹ ਕਿਹਾ ਵੀ ਮੈਂ ਤਾਂ ਕੋਈ ਰਿਕਾਲ ਨਹੀਂ ਕਰਦਾ ਇਦਾਂ ਦੀ ਕਿਸੇ ਵੀ ਪਰਿਵਾਰਕ ਮੈਂਬਰ ਦੀ ਜਿਹੜੀ ਆ ਗੱਲਬਾਤ ਹੋਈ ਹੈਗੀ ਆ। ਕਹਿੰਦਾ ਵੀ ਮੈਂ ਹੋਰ ਪਰਿਵਾਰਕ ਮੈਂਬਰਾਂ ਬਾਰੇ ਤਾਂ ਨਹੀਂ ਬੋਲ ਸਕਦਾ, ਪਰ ਮੇਰੇ ਇਹਦੇ ਨਾਲ ਜਿਹੜੇ ਵਿਚਾਰ ਆ ਉਹ ਨਹੀਂ ਮਿਲਦੇ ਹੈਗੇ। ਹਾਲਾਂਕਿ ਕਹਿੰਦੇ ਵੀ ਮੈਂ ਸਿੱਧੀ ਜਿਹੜੀ ਆ ਹੈਗਸਥ ਦੇ ਨਾਲ ਵੀ ਗੱਲਬਾਤ ਕੀਤੀ ਹੈਗੀ ਆ। ਕਹਿੰਦੇ ਵੀ ਡਿਸੀਜਨ ਬਣਾਉਣ 'ਚ ਬਹੁਤ ਕੁਛ ਜਾਂਦਾ ਹੈਗਾ। ਉਹਨਾਂ ਨੇ ਡਿਫੈਂਸ ਸੈਕਟਰੀ ਦੇ ਸੰਬੰਧ ਦੇ ਵਿੱਚ ਕਿਹਾ ਹੈਗਾ, ਤੇ ਕਹਿੰਦਾ ਵੀ ਮੈਂ ਇਹੀ ਸੋਚਦਾ ਆ ਵੀ ਉੱਦਾਂ ਦਾ ਡਿਸੀਜਨ ਜਿਹੜਾ ਨਾ ਲਿਆ ਜਾਵੇ ਜਿਹਦੇ ਨਾਲ ਲੋਕਾਂ ਦੀਆਂ ਮੌਤਾਂ ਹੋਣ। 60 ਸਾਲਾਂ ਦਾ ਮਿਊਜ਼ਿਕ ਟੀਚਰ ਕੋਲੰਬਸ ਓਹਾਇਓ ਦੇ ਵਿੱਚ ਸਾਈਮਨਸ ਨੇ NBC ਨੂੰ ਦੱਸਿਆ ਵੀ ਜਿਹੜੇ ਕੁਐਸਚਨ ਸੀਗੇ ਅਬਾਊਟ ਦ ਵਾਰ ਐਂਡ ਇਜ਼ ਨਾਟ ਏਬਲ ਟੂ ਡਰਾਈਵ ਡੈਫੀਨਿਟ ਕਨਕਲੂਜਨ ਵੈਨ ਆਈ ਡੋਂਟ ਹੈਵ ਆਲ ਦਾ ਡਾਟਾ। ਸੋ ਉਹਨੇ ਕਿਹਾ ਵੀ ਕਿਹੜਾ ਬੰਦਾ ਜਿਹੜਾ ਆ ਜੰਗ ਚਾਹੁੰਦਾ ਹੈਗਾ ਆ। ਸੋ ਸਮਟਾਈਮਸ ਇਟਸ ਨੈਸੈਸਿਟੀ ਐਂਡ ਆਈ ਜਸਟ ਡੋਂਟ ਨੋ ਵਾਟਸ ਗੋਇੰਗ ਔਨ। ਸੋ ਇਹ ਜਿਹੜੀਆਂ ਸਟੇਟਮੈਂਟਸ ਆ ਸੈਕਟਰੀ ਆਫ ਵਾਰ ਤੇ ਉਹ ਪਰਿਵਾਰ ਜਿਨ੍ਹਾਂ ਦੇ ਜਵਾਨ ਬੇਟੇ ਸ਼ਹੀਦ ਹੋਏ ਆ, ਉਹਨਾਂ ਦੇ ਇੱਕ ਫਾਦਰ ਨੇ ਸਟੇਟਮੈਂਟ ਦਿੱਤੀ ਹੈਗੀ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਇੱਕ ਜੋ ਸਰਵਿਸ ਮੈਂਬਰ ਆ ਅਮਰੀਕਾ ਦਾ, ਜਿਸ ਦੀ ਮੌਤ ਹੋਈ ਹੈ ਇਰਾਨ ਜੰਗ ਦੇ ਵਿੱਚ, ਉਸ ਨੇ ਇਹ ਅਨਾਉਂਸ ਕੀਤਾ ਹੈ ਵੀ ਪਿਛਲੇ ਦਿਨਾਂ 'ਚ ਜਿਹੜੇ ਸੈਕਟਰੀ ਆਫ ਵਾਰ ਪੀਟ ਹੈਗਸਥ ਹੋਣੀ ਆ, ਉਹਨਾਂ ਨੇ ਇਹ ਕਿਹਾ ਹੈ ਵੀ ਹਰ ਇੱਕ ਸਰਵਿਸ ਮੈਂਬਰ ਜਿਸ ਦੀ ਮੌਤ ਹੋਈ ਹੈਗੀ ਆ, ਉਹਦੇ ਪਰਿਵਾਰਾਂ ਨੇ ਇਹ ਕਿਹਾ ਆ ਵੀ ਸਾਨੂੰ ਹੁਣ ਇਰਾਨ ਵਾਲੀ ਜੌਬ ਫਿਨਿਸ਼ ਕਰ ਦੇਣੀ ਚਾਹੀਦੀ ਆ, ਵੀ ਉਹ ਜੰਗ ਨਹੀਂ ਬੰਦ ਕਰਨੀ ਚਾਹੀਦੀ, ਵੀ ਪੂਰੀ ਤਰ੍ਹਾਂ ਉਹਨੂੰ ਫਿਨਿਸ਼ ਕਰਨਾ ਚਾਹੀਦਾ। ਜਦ ਕਿ ਅੱਜ ਇੱਕ ਪਰਿਵਾਰ ਦਾ ਜਿਹੜਾ ਮੈਂਬਰ ਦਾ ਫਾਦਰ ਆ, ਉਹਨੇ ਸਟੇਟਮੈਂਟ ਦਿੱਤੀ ਹੈਗੀ ਆ ਵੀ ਮੈਂ ਕੋਈ ਇਦਾਂ ਦੀ ਗੱਲਬਾਤ ਹੈਗਸਥ ਦੇ ਨਾਲ ਨਹੀਂ ਕੀਤੀ ਹੈਗੀ। ਉਹ ਕਹਿੰਦੇ ਵੀ ਅਸੀਂ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਵੀ ਹਾਂ ਇਸ ਜੰਗ ਨੂੰ ਜਿਹੜੀ ਆ ਜਾਰੀ ਰੱਖੋ। ਡਿਫੈਂਸ ਸੈਕਟਰੀ ਪੀਟ ਹੈਗਸਥ ਪ੍ਰਾਈਵੇਟਲੀ ਉਹਨਾਂ ਪਰਿਵਾਰਾਂ ਦੇ ਨਾਲ ਮਿਲੇ ਸੀ ਜਿਨ੍ਹਾਂ ਦੇ 6 ਮੈਂਬਰ ਇਸ ਜੰਗ ਦੇ ਵਿੱਚ ਸ਼ਹੀਦ ਹੋ ਗਏ ਸੀ, ਮਾਰੇ ਗਏ ਸੀਗੇ ਇਰਾਨ ਜੰਗ ਦੇ ਵਿੱਚ। ਸੋ ਉਹਨਾਂ ਨੇ ਇਹ ਕਿਹਾ ਆ ਵੀ ਪੀਟ ਹੈਗਸਥ ਨੇ ਇਹ ਕਿਹਾ ਸੀ ਵੀ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਸੀ, ਉਹਨਾਂ ਪਰਿਵਾਰਾਂ ਦੇ ਵੀ ਹੰਝੂ ਸੀ, ਅਸੀਂ ਇੱਕ ਦੂਜੇ ਨੂੰ ਹੱਗ ਵੀ ਕੀਤਾ, ਤੇ ਉਹਨਾਂ ਨੇ ਇਹੀ ਕਿਹਾ ਵੀ ਫਿਨਿਸ਼ ਦਿਸ ਜੌਬ ਦੇ ਬਾਰੇ, ਤੇ ਅਸੀਂ ਆਨਰ ਕਰਦੇ ਹਾਂ ਉਹਨਾਂ ਦੇ ਸੈਕਰੀਫਾਈਸ ਨੂੰ। ਡੂ ਨਾਟ ਸਟਾਪ ਅੰਟਿਲ ਦ ਜੌਬ ਇਜ਼ ਡਨ, ਇਹ ਪੀਟ ਹੈਗਸਥ ਉਹਨਾਂ ਨੇ ਕਿਹਾ ਸੀ। ਇੱਕ ਪਰਸਨ ਜੋ ਉਹਨਾਂ ਨੂੰ ਮਿਲਿਆ ਸੀ ਡੋਵਰ 에ਅਰ ਫੋਰਸ ਬੇਸ ਜੋ ਡੈਲਵੇਅਰ ਦੇ ਵਿੱਚ ਹੈਗਾ, ਚਾਰਲਸ ਸਾਈਮਨਸ, ਉਹਦਾ ਜਿਹੜਾ 28 ਸਾਲਾਂ ਦਾ ਮੁੰਡਾ ਟੈਕ ਸਰਜਨ ਟਾਇਲਰ ਸਾਈਮਨਸ, ਉਸ ਦੀ ਜਿਹੜੀ ਆ ਮੌਤ ਹੋ ਗਈ ਸੀਗੀ ਇਸ ਜੰਗ ਦੇ ਵਿੱਚ। ਉਹਨਾਂ ਨੇ ਇਹ ਕਿਹਾ ਵੀ ਮੈਂ ਤਾਂ ਕੋਈ ਰਿਕਾਲ ਨਹੀਂ ਕਰਦਾ ਇਦਾਂ ਦੀ ਕਿਸੇ ਵੀ ਪਰਿਵਾਰਕ ਮੈਂਬਰ ਦੀ ਜਿਹੜੀ ਆ ਗੱਲਬਾਤ ਹੋਈ ਹੈਗੀ ਆ। ਕਹਿੰਦਾ ਵੀ ਮੈਂ ਹੋਰ ਪਰਿਵਾਰਕ ਮੈਂਬਰਾਂ ਬਾਰੇ ਤਾਂ ਨਹੀਂ ਬੋਲ ਸਕਦਾ, ਪਰ ਮੇਰੇ ਇਹਦੇ ਨਾਲ ਜਿਹੜੇ ਵਿਚਾਰ ਆ ਉਹ ਨਹੀਂ ਮਿਲਦੇ ਹੈਗੇ। ਹਾਲਾਂਕਿ ਕਹਿੰਦੇ ਵੀ ਮੈਂ ਸਿੱਧੀ ਜਿਹੜੀ ਆ ਹੈਗਸਥ ਦੇ ਨਾਲ ਵੀ ਗੱਲਬਾਤ ਕੀਤੀ ਹੈਗੀ ਆ। ਕਹਿੰਦੇ ਵੀ ਡਿਸੀਜਨ ਬਣਾਉਣ 'ਚ ਬਹੁਤ ਕੁਛ ਜਾਂਦਾ ਹੈਗਾ। ਉਹਨਾਂ ਨੇ ਡਿਫੈਂਸ ਸੈਕਟਰੀ ਦੇ ਸੰਬੰਧ ਦੇ ਵਿੱਚ ਕਿਹਾ ਹੈਗਾ, ਤੇ ਕਹਿੰਦਾ ਵੀ ਮੈਂ ਇਹੀ ਸੋਚਦਾ ਆ ਵੀ ਉੱਦਾਂ ਦਾ ਡਿਸੀਜਨ ਜਿਹੜਾ ਨਾ ਲਿਆ ਜਾਵੇ ਜਿਹਦੇ ਨਾਲ ਲੋਕਾਂ ਦੀਆਂ ਮੌਤਾਂ ਹੋਣ। 60 ਸਾਲਾਂ ਦਾ ਮਿਊਜ਼ਿਕ ਟੀਚਰ ਕੋਲੰਬਸ ਓਹਾਇਓ ਦੇ ਵਿੱਚ ਸਾਈਮਨਸ ਨੇ
NBC ਨੂੰ ਦੱਸਿਆ ਵੀ ਜਿਹੜੇ ਕੁਐਸਚਨ ਸੀਗੇ ਅਬਾਊਟ ਦ ਵਾਰ ਐਂਡ ਇਜ਼ ਨਾਟ ਏਬਲ ਟੂ ਡਰਾਈਵ ਡੈਫੀਨਿਟ ਕਨਕਲੂਜਨ ਵੈਨ ਆਈ ਡੋਂਟ ਹੈਵ ਆਲ ਦਾ ਡਾਟਾ। ਸੋ ਉਹਨੇ ਕਿਹਾ ਵੀ ਕਿਹੜਾ ਬੰਦਾ ਜਿਹੜਾ ਆ ਜੰਗ ਚਾਹੁੰਦਾ ਹੈਗਾ ਆ। ਸੋ ਸਮਟਾਈਮਸ ਇਟਸ ਨੈਸੈਸਿਟੀ ਐਂਡ ਆਈ ਜਸਟ ਡੋਂਟ ਨੋ ਵਾਟਸ ਗੋਇੰਗ ਔਨ। ਸੋ ਇਹ ਜਿਹੜੀਆਂ ਸਟੇਟਮੈਂਟਸ ਆ ਸੈਕਟਰੀ ਆਫ ਵਾਰ ਤੇ ਉਹ ਪਰਿਵਾਰ ਜਿਨ੍ਹਾਂ ਦੇ ਜਵਾਨ ਬੇਟੇ ਸ਼ਹੀਦ ਹੋਏ ਆ ਉਹਨਾਂ ਦੇ ਇੱਕ ਫਾਦਰ ਨੇ ਸਟੇਟਮੈਂਟ ਦਿੱਤੀ ਹੈਗੀ ਆ। जी, बिल्कुल।